एक ओंकार सतनाम करता पुरख निरभौ निर्वैर अकाल मूरत अजूनी सहबम गुर प्रसाद जप आद सच जुगाद सच है भी सच नानक होसी भी सच। ਉਹਨਾਂ ਦੇ ਧਰਮ ਦਾ ਹਿੱਸਾ ਨੇ, ਜਿਵੇਂ ਸੱਚਾ ਸੌਦਾ ਸਾਹਿਬ ਦਾ ਵਾਕਿਆ ਹੋ ਗਿਆ, ਜਿਵੇਂ ਪੰਜਾ ਸਾਹਿਬ ਦਾ ਵਾਕਿਆ ਹੋ ਗਿਆ, ਠੀਕ ਹੈ ਜੀ। ਹੋਰ ਯਾਨੀ ਜਿਸ ਤਰ੍ਹਾਂ ਉਹਨਾਂ ਦੇ ਤਾਰੀਖੀ ਵਾਕਿਆਤ ਨੇ, ਸਾਡਾ ਉਹਦੇ ਨਾਲ ਕੰਸਰਨ ਕੋਈ ਨਹੀਂ, ਲੇਕਿਨ ਸਾਡੇ ਉੱਤੇ ਇਹ ਕਮ ਸੇ ਕਮ ਲਾਜ਼ਮ ਹੈ ਕਿ ਕਿਉਂਕਿ ਉਹਨਾਂ ਦੇ ਧਰਮ ਦਾ ਹਿੱਸਾ ਅਸੀਂ ਉਹਦੀ ਰਿਸਪੈਕਟ ਕਰੀਏ, ਸਾਨੂੰ ਕੋਈ ਉਹਦੇ ਤੇ। ਲੇਕਿਨ ਜਿਹੜਾ ਬੰਦਾ ਸਿੱਖੀਜ਼ਮ ਦੇ ਵਿੱਚ ਜਦੋਂ ਉਹੀ ਉਹਦੇ ਤੇ ਨੁਕਤਾਚੀਨੀ ਸ਼ੁਰੂ ਕਰ ਦੇਵੇ, ਜਿਸ ਤਰ੍ਹਾਂ ਹੁਣ ਮੈਂ ਅੱਗੇ ਵੀ ਗੱਲ ਕਰਨਾ ਪਿਆ ਕਿ ਇੱਕ ਸਾਹਿਬ ਨੇ ਉਹ YouTube ਤੇ ਉਹ ਕਹਿੰਦੇ ਨੇ ਜੀ ਕਿ ਇਹ ਸੱਚਾ ਸੌਦਾ ਵਾਲਾ ਵਾਕਿਆ ਸਾਰੇ ਝੂਠ ਹੈ, ਕਿ ਉਹਨੇ ਜ਼ਰਬਾ ਤਕਸੀਮਾ ਦੇ ਕੇ ਉਹਨੇ ਕਿ ਜੀ ਵੇਖੋ ਉਸ ਵਕਤ ਬਹਿਲੋਲੀ ਸਿੱਕਾ ਚੱਲਦਾ ਸੀ ਤੇ ਇਹ ਜਿਹੜੇ ਗੱਲ ਬਣਾਈ ਹੈ ਇਹਨਾਂ ਨੇ ਕੀ ਕੀਤਾ ਦੇ ਫੋਟੋ ਬਣਾਈ ਹੈ ਵੀ ਚੱਲੀ ਹੈ, ਉਹਨਾਂ ਕਿ ਉਹਨਾਂ ਇੰਨਾ ਸਾਰਾ ਉਹਦੇ ਵਿੱਚ ਵਿਖਾਤਾ ਢਿੱਡ ਉਹਨਾਂ ਦਾ, ਨਾਲ ਉਹਨਾਂ ਕੇਲੇ ਤੇ ਨਾਲ ਸੇਬ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਤਾਂ ਕੀਤੀਆਂ ਨੇ ਤਾਂ ਕਿ ਸਾਡਾ ਵੀ ਲੰਗਰ ਪਾਣੀ ਚੱਲਦਾ ਰਹੇ। ਦੂਸਰੇ ਨੰਬਰ ਤੇ ਬਾਬਾ ਤੇ ਸਬਕ ਦੇਣ ਡਿਆ ਕਿਰਤ ਦਾ, ਸੱਚੀ ਕਮਾਈ ਦਾ। ਬਾਬਾ ਤੇ ਕਹਿਣ ਡਿਆ ਵਾ ਕਿ ਹੱਥ ਨਾਲ ਕੰਮ ਕਰੋ, ਉਹਦਾ ਨਾਮ ਲਓ ਤੇ ਵੰਡ ਕੇ ਖਾਓ। ਬਾਬਾ ਤੇ ਸਬਕ ਦੇਣ ਡਿਆ ਇਸ ਚੀਜ਼ ਦਾ, ਇਹਨਾਂ ਨੇ ਬਾਬੇ ਨੂੰ ਗਰੀਆਂ ਤੇ ਬਿਠਾ ਦਿੱਤਾ, ਯਾਨੀ ਬਾਬੇ ਤੇ ਸਬਕ ਤੋਂ मतलब होर पासे रुख होर पासे मोड़ने। क्या बात है, क्या सौदा मेरा गुरु साहब घरों कणक ते नहीं लैण गए कि उन्हां नूं ओह ते कणक दी कमी सीगी। जेड़े आप मुंशी कालू मेहता जी खुद मुंशी सन, राय बुलार भट्टी साहब जेड़े सन उन्हां दी जमीन दे मुंशी सन, सही उन्हां दी वाही बीजी दा सारा ते कणक उन्हां ने उत्थे चूड़खाना मंडी फरूकाबाद लैण जानी। यानी गल करन दा सिर्फ वो व्यापार करन गए सी, उन्हां कहंदे कोई भी व्यापार करके आ, कोई ऐसा व्यापार करके आ जिस साडी शोभा वधे। उन्हें एक होर बंदा अजकल चलिया, उन्हें अपने ना निहंग सिंह वाले पता सारा ओढ़िया उत्ते उसे तरह ही जिवें पग च सिर बसाया उन्हें दमाला पा देखो है ते मोची सी, यानी ओहदा गल करन दा अंदाज होया ना है ते मोची सी ना, जुत्तियां गंढदा सी, लेकिन गुरु साहब ने कृपा कीती ते वेखो उन्हां नूं गुरु साहब बनाता। यानी भी जदों ਤੁਹਾਡੇ ਉਹ ਮਜ਼ਹਬ ਦੇ ਗੁਰੂ ਸਾਹਿਬ ਬਣ ਗਏ ਨਾ ਤੇ ਫਿਰ ਉਹ ਪਹਿਲਾਂ ਕੀ ਸੀ, ਮੇਰਾ ਨਹੀਂ ਖਿਆਲ ਕਿ ਤੁਸੀਂ ਉਹ ਡਿਸਕਸ ਕਰੋ। ਯਾਨੀ ਕਿ ਉਹ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਮੌਕਾ ਦਿੰਦੀਆਂ ਨੇ ਗੱਲਾਂ ਕਰਨ ਦਾ, ਜਿਵੇਂ ਕਿ ਅਸੀਂ ਗੱਲ ਪੇ ਕਰਨੇ ਨਾ, ਜਿਵੇਂ ਮੁਸਲਮਾਨ ਪਾਟੇ ਪਏ ਨੇ ਨਾ ਆਪਣੇ ਆਪਣੇ ਧੜਿਆਂ ਦੇ ਵਿੱਚ, ਇਸੇ ਤਰ੍ਹਾਂ ਹੀ ਤੁਸੀਂ ਨਹੀਂ ਸਮਝਦੇ ਕਿ ਹੁਣ ਮੇਰਾ ਖਿਆਲ ਸਿੱਖੀ ਤੇ ਵੀ ਇਹ ਵਕਤ ਆ ਗਿਆ ਕਿ ਇਹ ਹੁਣ ਇਸ ਤਰ੍ਹਾਂ ਦੀਆਂ ਤੁਣਕੇ ਲਾ ਲਾ ਕੇ ਇਸੇ ਤਰ੍ਹਾਂ ਦੀਆਂ ਛੇੜਾ ਛਾੜੀਆਂ ਕਰਕੇ ਕਿ ਹੁਣ ਸਿੱਖੀ ਨੂੰ ਵੀ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਸਿੱਖੀ ਨੂੰ ਵੀ ਤੇ ਕਿਸੇ ਹੱਦ ਤੱਕ ਹਸਬੇ ਰਵਾਇਤ ਮੈਂ ਗੱਲ ਕਰਾਂਗਾ, ਇਹਦੇ ਵਿੱਚ RSS ਦਾ ਹੱਥ ਨਹੀਂ ਕਿ ਇਹ ਜਿਹੜੀ ਹਿੰਦੂ ਇੰਤਹਾ ਪਸੰਦ ਤਨਜ਼ੀਮਾਂ ਨੇ ਜਿਹੜੀਆਂ ਨੇ, ਵੇਖੋ ਅਸੀਂ ਸਾਰੇ ਹਿੰਦੂਆਂ ਦੇ ਖਿਲਾਫ ਨਹੀਂ, ਚੰਗੇ ਬੰਦੇ ਵੀ ਹਨ, ਲੇਕਿਨ ਇੱਕ RSS ਜਿਹੜੀ ਉਹਨਾਂ ਦੀ ਇੱਕ ਤਨਜ਼ੀਮ ਖਾਸ ਤੌਰ ਤੇ ਇਸ ਵਾਸਤੇ ਬਣੀ ਹੈ ਕਿ ਜਿਹਨੇ ਸਿਰਫ ਹਿੰਦੂਇਜ਼ਮ ਨੂੰ ਪ੍ਰਮੋਟ ਕਰਨਾ ਹੈ, ਬਾਕੀ ਦੂਜਿਆਂ ਨੂੰ ਤੇ ਉਹਨਾਂ ਨੇ ਚਿੱਤ ਕੇ ਰੱਖ ਦਿਓ। ਕਿਆ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਸਾਜ਼ਿਸ਼ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਟੀਵੀਆਂ ਤੇ ਬਿਠਾ ਕੇ ਇਹਨਾਂ ਕੋਲ ਇਹੋ ਜਿਹੇ ਬਿਆਨ ਦਵਾ ਕੇ, ਠੀਕ ਹੈ, ਤਾਂ ਕਿ ਵੇਖੋ ਲੱਖਾਂ ਬੰਦਿਆਂ ਤੱਕ ਗੱਲ ਜਾਂਦੀ, ਕੋਈ 10 ਤੇ ਮੰਨਣ ਵਾਲੇ ਨਿਕਲਦੇ ਨੇ ਨਾ, ਵੀ 10 ਬੰਦੇ ਤੇ ਉਹਨੂੰ ਆਪਣੇ ਅਕਲ ਦੇ ਮੁਤਾਬਕ ਸੋਚਣਾ ਸ਼ੁਰੂ ਕਰ ਛੱਡਦੇ ਨੇ ਨਾ। ਕਿਉਂਕਿ ਮੈਂ ਅੱਗੇ ਵੀ ਗੱਲ ਕਰਨ ਰਿਹਾ ਕਿ ਵੇਖੋ ਜਿਹਦੇ ਪਿੱਛੇ ਲੱਗ ਜਾਈਏ ਨਾ, ਫਿਰ ਉਹਨੂੰ ਅਕਲ ਦੇ ਤਰਾਜ਼ੂ ਤਾਂ ਨਹੀਂ ਤੋਲੀਦਾ, ਫਿਰ ਮੁਹੱਬਤ ਨਾਲ ਗੱਲਾਂ ਤੇ ਫਿਰ ਮੁਹੱਬਤ ਨਾਲ ਹੀ ਮੰਨੀਆਂ ਜਾਂਦੀਆਂ ਨੇ ਗੱਲਾਂ। ਤੇ ਹੁਣ ਉਹਨਾਂ ਨੇ ਅਕਲ ਦੇ ਤਰਾਜ਼ੂ ਤੇ ਤੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਬਈ ਵੇਖੋ ਇਹ ਇੰਜ ਸੀ ਵਾਕਿਆ, ਫਿਰ ਉਹਨਾਂ ਕਿਹਾ ਜੀ ਉਹ ਵੀ ਝੂਠ ਛਿਤਾਰੀ ਹੈ, ਜਿਵੇਂ ਪੰਜਾ ਸਾਹਿਬ ਵਾਲਾ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਉਹਨੇ ਆਪਣਾ ਜਿਹੜੇ ਸਨ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ, ਉਹਨਾਂ ਕਹਿੰਦਾ ਮੈਂ ਕਾਬੇ ਦਾ ਹੱਜ ਕਰਨਾ, ਉਹਨਾਂ ਕਹਿੰਦਾ ਚੱਲ ਅੱਖਾਂ ਬੰਦ ਕਰ ਤੇ ਚਲੀਏ, ਤੇ ਉਹਨਾਂ ਕਹਿੰਦਾ ਜਨਾਬ ਉਹਨਾਂ ਨੇ ਕਾਬੇ ਲੈ ਕੇ ਉਹਨੂੰ ਇੰਜ ਹੋ ਹੀ ਨਹੀਂ ਸਕਦਾ। ਇਹ ਸਾਰੇ ਵਕਤ ਮੇਰਾ ਨਹੀਂ ਖਿਆਲ ਕਿ ਇਹੋ ਜਿਹੀਆਂ ਗੱਲਾਂ ਕਰਕੇ ਜਿਹੜੀਆਂ ਇੱਕ ਅਰਸਾ ਦਰਾਜ਼ ਤੋਂ ਉਹਨਾਂ ਦੇ ਇੱਕ ਇਮਾਨ ਦਾ ਹਿੱਸਾ ਸਨ, ਉਹਨਾਂ ਦੇ ਧਰਮ ਦਾ ਹਿੱਸਾ ਸਨ ਸਾਰੀਆਂ ਗੱਲਾਂ, ਤੇ ਹੁਣ ਉਹਨਾਂ ਦੇ ਗੱਲਾਂ ਦੇ ਵਿੱਚ ਸ਼ੱਕ ਪੈਦਾ ਕਰਕੇ ਤਾਂ ਉਹਨਾਂ ਨੂੰ ਪਾੜਨ ਦੀ ਕੋਸ਼ਿਸ਼ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨਾਲ ਹੰਡਾਉਣ ਡਏ ਨੇ ਆਪਣੀ। ਫਿਰ ਆਪਣਾ ਰਾਏ ਬੁਲਾਰ ਭੱਟੀ ਸਾਹਿਬ 39,000 ਏਕੜ ਦੇ ਵਿੱਚੋਂ ਲਗਭਗ ਕੋਈ 18,500 ਏਕੜ ਜ਼ਮੀਨ, 750 ਮਰਬਾ ਗੁਰੂ ਨਾਨਕ ਸਾਹਿਬ ਦੇ ਨਾਮ ਲਾਉਣ ਡਏ ਨੇ। ਤੁਹਾਨੂੰ ਇਹ ਸਾਂਝ ਨਹੀਂ ਨਜ਼ਰ ਆਉਂਦੀ? ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਬਦਰੁਦੀਨ, ਜਿਹਨਾਂ ਨੂੰ ਪੀਰ ਬੁੱਧੂ ਸ਼ਾਹ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਆਪਣੇ ਮਰੀਦ ਨੇ ਸ਼ਹੀਦ ਕਰਵਾਏ, ਆਪਣੇ ਪੁੱਤਰ ਸ਼ਹੀਦ ਕਰਵਾਏ। ਤੁਹਾਨੂੰ ਇਹ ਸਾਂਝ ਨਹੀਂ ਨਜ਼ਰ ਆਈ? ਕਿਆ ਬਾਤ। ਇਹੀ ਚੀਜ਼ ਸਿਰਫ ਕਲੀਅਰ ਕਰਨਾ ਚਾਹਨਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉਹਨਾਂ ਹੁਕਮਰਾਨਾਂ ਦੇ ਜ਼ੁਲਮ ਜਿਹੜੇ ਨੇ ਉਹਨਾਂ ਨੂੰ ਇਸਲਾਮ ਨਾਲ ਜੋੜ ਕਰਨਾ। ਆਪੇ ਹੈ ਰਾਖ ਆਪ ਜਮਾਏ ਪਿਸਾਵੇ, ਆਪ ਪਕਾਵੇ ਭਾਂਡੇ ਤਏ ਪਰੋਸੇ, ਆਪੇ ਹੀ ਬਹਿ ਖਾਵੇ, ਆਪੇ ਜਲ ਆਪੇ ਛਿੰਗਾ ਆਪੇ ਚੁੜੀ ਭਰਾਵੇ, ਜਿਸਨੂੰ ਕਿਰਪਾਲ ਹੋਵੇ ਹਰ ਆਪੇ ਤਿਸਨੂੰ ਹੁਕਮ ਮਨਾ। ਔਰ ਦੂਸਰੇ ਨੰਬਰ ਤੇ ਗੁਰੂ ਨਾਨਕ ਸਾਹਿਬ ਦੀ ਪਦਾਇਸ਼ ਹੁੰਦੀ ਆ, ਉਹ ਦੁਨੀਆ ਤੇ ਆਉਂਦੇ ਨੇ ਬਾਬੇ ਫਰੀਦ ਹੁਰਾਂ ਤੋਂ 250 ਸਾਲ ਬਾਅਦ ਵਿੱਚ, ਸਹੀ। ਔਰ ਉਹ ਜਾਂਦੇ ਨੇ ਗੁਰਦੁਆਰਾ ਟਿੱਬਾ ਨਾਨਕਸਰ ਪਾਕਪਤਨ ਦੇ ਕੋਲ, ਠੀਕ ਹੈ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ, ਠੀਕ ਹੈ। ਉੱਥੇ ਉਹ ਰੱਬ ਦੀ ਭਗਤੀ ਚ ਲੀਨ ਨੇ, ਉੱਥੇ ਬੈਠੇ ਨੇ, ਤੇ ਉੱਥੇ ਇੱਕ ਲੱਕੜਹਾਰਾ ਹੁੰਦਾ, ਤੇ ਉਹ ਕਹਿੰਦਾ ਕਿ ਕਿਹੜਾ ਬੰਦਾ ਜਿਹੜਾ ਬੜਾ ਆਪਣਾ ਰੱਬ ਰੱਬ ਕਰ ਰਿਹਾ, ਰੱਬ ਦੀ ਭਗਤੀ ਚ ਲੀਨ ਹੈ। ਤੇ ਉਸ ਵੇਲੇ ਬਾਬਾ ਫਰੀਦ ਹੁਰਾਂ ਦੇ ਕੋਈ 10ਵੇਂ 11ਵੇਂ ਜਾਂ ਸ਼ਾਇਦ 12ਵੇਂ ਗੱਦੀ ਨਸ਼ੀਨ ਸਨ, ਸ਼ੇਖ ਇਬਰਾਹੀਮ ਰਹਿਮਤੁल्लाह अलैह हुरी। अच्छा, ਉਹਨਾਂ ਦਾ ਦੌਰ ਸੀ ਉਸ ਵੇਲੇ, ਸਹੀ। ਉਹਨੇ ਜਾ ਕੇ ਉਹਨਾਂ ਨੂੰ ਦੱਸਿਆ, ਉਹ ਫਿਰ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਆਏ ਟਿੱਬਾ ਨਾਨਕਸਰ, ਠੀਕ ਹੈ। ਤੇ
ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਕੋਲੋਂ ਕਲਾਮ ਲਿਆ ਬਾਬਾ ਫਰੀਦ ਹੋਰਾਂ ਦਾ। ਅੱਛਾ, ਕਲਾਮ ਬਾਬੇ ਫਰੀਦ ਹੋਰਾਂ ਦਾ ਹੀ ਆ, ਲੇਕਿਨ ਲਿਆ ਸ਼ੇਖ ਇਬਰਾਹੀਮ ਰਹਿਮਤੁਲਾਹ ਅਲੈਹ ਹੋਰਾਂ ਦੇ ਕੋਲੋਂ। ਅੱਛਾ, ਕਲਾਮ ਬਾਬਾ ਫਰੀਦ ਹੋਰਾਂ ਦਾ ਉਹਨਾਂ ਦੀ ਮੇਰੇ ਰਿਕਾਰਡ ਦੇ ਮੁਤਾਬਕ ਸ਼ਾਇਦ 7ਵੀਂ ਪੁਸ਼ਤ ਸੀ ਉਹਨਾਂ ਦੀ, 7ਵੀਂ ਪੁਸ਼ਤ ਸੀ। ਤੇ ਉਹ ਫਿਰ ਉਹ ਜਿਹੜਾ ਉਹ ਲੈ ਕੇ ਗਏ, ਉਹ ਵੀ ਇੱਕ ਬੜਾ ਆਂਦਾ ਨੇ, ਉਹ ਫਿਰ ਉਹਨੂੰ ਉਸ ਕਲਾਮ ਨੂੰ ਫਿਰ ਗੁਰੂ ਅਰਜਨ ਦੇਵ ਜੀ ਨੇ ਕੁੰਜਿਆ ਉਹਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਨਹੀਂ, ਉੱਥੋਂ ਜਦੋਂ ਲੈ ਕੇ ਆਏ ਕੁਰਬਾਨੀਆਂ, ਉਹ ਵੀ ਆਂਦੇ ਨੇ ਕਿ ਇੱਕ ਬੈਲ ਗਾੜੀ ਤੇ ਪੂਰੀ ਪਾਲਕੀ ਸਾਹਿਬ ਬਣਾ ਕੇ, ਤੇ ਉਹ ਯਾਨੀ ਇੰਜ ਨਹੀਂ ਹੋਇਆ ਕਿ ਜਿਹੜੇ ਉਹਨਾਂ ਨੇ ਦੇ ਦਿੱਤੇ ਉਹਨਾਂ ਨੂੰ ਉਹ ਸ਼ਬਦ ਇੱਕ ਵਰਕੇ ਤੇ ਜਾਂ ਜੋ ਵੀ ਉਸ ਵਕਤ ਦੌਰ ਚੱਲਦਾ ਸੀ ਬਿਲਕੁਲ ਉਹਦੇ ਤੇ ਲਿਖ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 98% ਜਿਹੜਾ ਕਲਾਮ ਆ ਉਹ ਬਾਬਾ ਫਰੀਦ ਹੋਰਾਂ ਦਾ ਦਰਜ ਆ। ਚੰਦ ਸ਼ੇਰ ਆ ਜਿਹੜੇ ਨਹੀਂ ਹੈਗੇ। ਇੱਕ ਪੂਰੀ ਬਾਣੀ ਬਾਬੇ ਫਰੀਦ ਹੋਰਾਂ ਦੀ ਆ, ਯਾਨੀ ਇੱਕ ਸਪਾਰਾ ਕਹਿ ਲੋ ਕਿ ਬਾਬੇ ਫਰੀਦ ਹੋਰਾਂ ਦਾ ਪੂਰਾ ਇੱਕ ਸਪਾਰਾ ਸਿੱਖਾਂ ਦੀ ਕਿਤਾਬ ਦੇ ਵਿੱਚ ਦਰਜ ਆ। ਸਹੀ, ਉਹਦੇ ਚ ਕੋਈ ਹੈ ਨਾ ਯਾਦ ਤੁਹਾਨੂੰ? ਬਾਬਾ ਫਰੀਦ ਹੋਰਾਂ ਦੇ ਕਈ ਸ਼ੇਰ ਨੇ। ਫਰੀਦਾ ਸ਼ੱਕਰ ਖੰਡ ਨਵਾਤ, ਗੁੜ ਮਾਖੀਓ ਮਾਂਜਾ ਦੁੱਧ, ਸਭੇ ਵਸਤੋਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਿ ਗੁੜ ਸ਼ੱਕਰ ਸ਼ਹਿਦ ਘਿਓ ਮੱਖਣ ਦੁੱਧ ਹਰ ਚੀਜ਼ ਮਜ਼ੇਦਾਰ ਆ, ਲਜ਼ੀਜ਼ ਆ, ਲੇਕਿਨ ਜੋ ਮਿਠਾਸ ਰੱਬ ਦੇ ਨਾਮ ਦੇ ਵਿੱਚ ਆ ਉਹ ਇਹਨਾਂ ਸ਼ਾਵਾਂ ਦੇ ਵਿੱਚ ਨਹੀਂ ਆ। ਕੀ ਬਾਤ, ਇਹ ਲਜ਼ੀਜ਼ ਜ਼ਰੂਰ ਨੇ। ਅੱਛਾ, ਅਸੀਂ ਤੇ ਚਲੋ ਨਹੀਂ ਐਡੇ ਸਮਝੀ ਗੁਰਬਾਣੀ ਆ ਪੰਜਾਬ, ਜਿਹੜਾ ਤੁਹਾਨੂੰ ਲੁਤਫ ਆਂਦਾ ਹੋਵੇ ਪੜ੍ਹ ਕੇ, ਆਏ ਹਾਏ, ਉਹ ਸੁਣਾਓ ਸਾਨੂੰ। ਬਾਬੇ ਨਾਨਕ ਹੋਰਾਂ ਨੇ ਕਿਹਾ, ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਸਿਆਲਕੋਟ, ਨਹੀਂ ਸੁਲਤਾਨਪੁਰ ਲੋਧੀ। ਅੱਛਾ, ਉੱਥੇ ਦੋ ਤਿੰਨ ਹੋਰ ਵੀ ਗੁਰਦੁਆਰੇ ਨੇ, ਤੇ ਸਾਡੇ ਪਿੰਡ ਵਾਲਾ ਜਿਹੜਾ ਗੁਰਦੁਆਰਾ ਨਾ ਉਹ ਵੀ ਗੁਰਦੁਆਰਾ ਬੇਰ ਸਾਹਿਬ ਦੇ ਨਕਸ਼ੇ ਤੇ ਬਣਿਆ ਹੋਇਆ। ਖੈਰ ਗੁਰਦੁਆਰਾ ਬੇਰ ਸਾਹਿਬ ਤੇ ਇੱਕ ਦੋ ਹੋਰ ਵੀ ਉਹਦੇ ਦਾ ਨਾਮ ਲੈਂਦੇ, ਚਲੋ ਸਾਡੇ ਚੂਹੇ ਝਾੜ ਜੀ ਪੁਰਾਣਾ ਨਾਂ ਸਾਡੇ ਪਿੰਡ ਦਾ, ਹੁਣ ਇਸਲਾਮ ਨਗਰ ਕਿਹਾ ਜਾਂਦਾ ਵੈਸੇ। ਅੱਛਾ, ਤੇ ਉੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਨਤ ਸੀਲ ਰੋਜ਼ਾ ਹੋ ਮੁਸਲਮਾਨ। ਇਹ ਨਾਲ ਟ੍ਰਾਂਸਲੇਟ ਵੀ ਕਰੀ ਜਾਣਾ ਇਹਨੂੰ, ਮਤਲਬ ਉਹ ਹੈ ਤੇ ਆਸਾਨ ਲਫ਼ਜ਼ ਨੇ, ਲੇਕਿਨ ਚਲੋ ਸੱਚੀ ਨਮਾਜ਼ ਗੁਰੂ ਨਾਨਕ ਸਾਹਿਬ ਨੇ ਸਿਖਾਈ ਸੀ ਉੱਥੇ। ਕਾਜ਼ੀ ਨੂੰ ਪਿੰਡ ਦਾ ਚੌਧਰੀ ਸੀ, ਇੱਕ ਹੋਰ ਮਤਲਬ ਤਿੰਨਾਂ ਬੰਦਿਆਂ ਨੂੰ ਨਮਾਜ਼ ਸਿਖਾਈ ਸੀ ਕਿ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਕਿ ਹੱਕ ਦੀ ਰਾਹ ਤੇ ਟੁਰੋ ਤੇ ਸੱਚ ਨੂੰ ਆਪਣਾ ਕੁਰਾਨ ਬਣਾਓ। ਮਤਲਬ ਜਿਹੜਾ ਨਾ ਝੂਠ ਫਰੇਬ ਤੋਂ, 2 ਨੰਬਰੀ ਤੋਂ ਉਹਨਾਂ ਨੇ ਆਪਣੇ ਖਿਆਲਾਤ ਜਿਹੜੇ ਮਨਫੀ ਆ ਜਾਂ ਸ਼ੈਤਾਨ ਵੱਲ ਅਸੀਂ ਟੋਰਨੇ ਆ, ਉਹਨਾਂ ਤੋਂ ਹਟਾ ਕੇ ਸੱਚ ਵੱਲ ਤੁਸੀਂ ਟੁਰੋ। ਇਹ ਗੁਰੂ ਸਾਹਿਬ ਨੇ ਉਸ ਵੇਲੇ ਸਬਕ ਦਿੱਤਾ ਸੀ ਕਿ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਨੂੰ ਆਪਣਾ ਕੁਰਾਨ ਬਣਾਓ। ਸਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀਹ ਸਾਥ ਇਸ ਭਾਵ ਸੀ ਨਾਨਕ ਰੱਖੇ ਲਾਜ। ਇਹ ਸਾਰੀਆਂ ਗੱਲਾਂ ਮਤਲਬ ਜਦੋਂ ਬਾਬੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਫਿਰ ਮੁਸਲਮਾਨ ਵੀ ਕੀਲੇ ਜਾਂਦੇ ਸੀ ਕਿ ਬਾਬਾ ਸਾਡਾ। ਕੀ ਬਾਤ ਹੈ। ਵੇਖੋ ਉਸ ਵਕਤ ਮੁਸਲਮਾਨ ਕੀਲੇ ਜਾਂਦੇ ਸਨ। ਅਸੀਂ ਥੋੜੀ ਦੇਰ ਪਹਿਲਾਂ ਗੱਲ ਕਰਨ ਦੇ ਸਾਂ ਸਾਕ ਭਾਈ ਨਾਲ ਕਿ ਵੇਖੋ ਅੱਜ ਕੱਲ ਲੋਕੀ ਦਮਾਲੇ ਬਣ ਕੇ, ਮੈਂ ਤੁਹਾਨੂੰ ਕਰਨਾ ਪਿਆ ਕਿ ਤੁਸੀਂ ਵੀਡੀਓ ਚੱਲਦੀ ਵੇਖ ਰਹੇ ਹੋਵੋਗੇ, ਇਹ ਸਾਰੀਆਂ ਚੀਜ਼ਾਂ ਨੇ। ਪਹਿਲੇ ਨੰਬਰ ਤੇ ਅਸੀਂ ਦੋਸਤੋ ਅਗਰ ਕੋਈ ਲਫ਼ਜ਼ ਉੱਚੀ ਨੀਵੀਂ ਕੋਈ ਹੋ ਗਈ ਹੋਵੇ ਤਾਂ ਅਸੀਂ ਤੁਹਾਡੇ ਕੋਲ ਮਾਜ਼ਰਤ ਚਾਹੁੰਦੇ। ਕਿਉਂ ਜੀ? ਕਿਉਂਕਿ ਅਸੀਂ ਕੋਈ ਏਡੀ ਬਾਰੀਕੀ ਨੂੰ ਨਹੀਂ ਸਮਝਦੇ, ਕੋਈ ਬੋਲਦੇ ਆ ਕੋਈ ਬੇਅਦਬੀ ਹੋ ਗਈ ਹੋਵੇ ਸਾਡੇ ਕੋਲ, ਅਸੀਂ ਉਹਦੀ ਮਾਜ਼ਰਤ ਚਾਹੁੰਦੇ। ਇਹ ਵੇਖੋ ਸਾਕ ਭਾਈ ਸਾਡੇ ਅਲਹਮਦੁਲਿਲਾ ਮੁਸਲਮਾਨ ਨੇ, ਲੇਕਿਨ ਇਹਨਾਂ ਨੇ ਕਿੱਡੇ ਪਿਆਰ ਨਾਲ, ਕਿੱਡੀ ਦਿਲਚਸਪੀ ਨਾਲ, ਕਿੱਡਾ ਇੰਟਰਸਟ ਲੈ ਕੇ ਤੇ ਕਿੱਡੇ ਅਦਬ ਦੇ ਨਾਲ ਪੜ੍ਹਦੇ ਨੇ ਜਾਂ ਜ਼ਿਕਰ ਕਰਦੇ ਨੇ। ਇਹ ਜਿਹੜੇ ਅੱਜ ਕੱਲ ਦੇ ਦੌਰ ਦੇ ਵਿੱਚ ਸਾਕ ਭਾਈ ਜਿਹੜੇ ਅੱਗੇ ਗੱਲ ਕਰਨਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਨੇ ਜਿਹੜੇ ਅਸੀਂ ਵਾਕਿਆਤ ਸੁਣੇ ਨੇ, ਵੇਖੋ ਅਸੀਂ ਉਸ ਬਹਿਸ ਦੇ ਵਿੱਚ ਨਹੀਂ ਜਾਂਦੇ। ਸਾਡੇ ਮੁਸਲਮ ਵੀਰ ਵੀ ਸੁਣਦੇ ਨੇ ਕਿ ਝੂਠ ਨੇ ਜਾਂ ਸੱਚ ਨੇ, ਉਹ ਇੱਕ ਉਹਨਾਂ ਦੇ ਧਰਮ ਦਾ ਹਿੱਸਾ ਨੇ। ਜਿਵੇਂ ਸੱਚਾ ਸੌਦਾ ਸਾਹਿਬ ਦਾ ਵਾਕਿਆ ਹੋ ਗਿਆ, ਜਿਵੇਂ ਪੰਜਾ ਸਾਹਿਬ ਦਾ ਵਾਕਿਆ ਹੋ ਗਿਆ, ਠੀਕ ਹੈ ਜੀ। ਹੋਰ ਯਾਨੀ ਜਿਸ ਤਰ੍ਹਾਂ ਉਹਨਾਂ ਦੇ ਤਾਰੀਖੀ ਵਾਕਿਆਤ ਨੇ, ਸਾਡਾ ਉਹਦੇ ਨਾਲ ਕੰਸਰਨ ਕੋਈ ਨਹੀਂ, ਲੇਕਿਨ ਸਾਡੇ ਉੱਤੇ ਇਹ ਕਮ ਅਜ਼ ਕਮ ਲਾਜ਼ਮ ਹੈ ਕਿ ਕਿਉਂਕਿ ਉਹਨਾਂ ਦੇ ਉਹ ਧਰਮ ਦਾ ਹਿੱਸਾ ਹੈ, ਅਸੀਂ ਉਹਦੀ ਰਿਸਪੈਕਟ ਕਰੀਏ। ਸਾਨੂੰ ਕੋਈ ਉਹਦੇ ਤੇ, ਲੇਕਿਨ ਜਿਹੜਾ ਬੰਦਾ ਸਿੱਖੀਜ਼ਮ ਦੇ ਵਿੱਚ ਜਦੋਂ ਉਹੀ ਉਹਦੇ ਤੇ ਨੁਕਤਾਚੀਨੀ ਸ਼ੁਰੂ ਕਰ ਦੇਵੇ, ਸਹੀ ਗੱਲ ਹੈ। ਜਿਸ ਤਰ੍ਹਾਂ ਹੁਣ ਮੈਂ ਅੱਗੇ ਵੀ ਗੱਲ ਕਰਨਾ ਪਿਆ ਕਿ ਇੱਕ ਸਾਹਿਬ ਨੇ ਉਹ YouTube ਤੇ ਬੈਠ ਕੇ ਤੁਹਾਡੀ ਗੱਲ, ਹਾਂ, ਉਹ ਕਹਿੰਦੇ ਨੇ ਜੀ ਕਿ ਇਹ ਸੱਚਾ ਸੌਦਾ ਵਾਲਾ ਵਾਕਿਆ ਸਾਰੇ ਝੂਠ ਹੈ, ਕਿ ਉਹਨੇ ਜ਼ਰਬਾਂ ਤਕਸੀਮਾਂ ਦੇ ਕੇ ਉਹਨੇ ਕਿ ਜੀ ਵੇਖੋ ਉਸ ਵਕਤ ਬਹਿਲੋਲੀ ਸਿੱਖਾ ਚੱਲਦਾ ਸੀ ਤੇ ਇਹ ਜਿਹੜੇ ਗੱਲ ਬਣਾਈ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ। ਅੱਛਾ, ਉਹਨੇ ਇੱਕ ਹੋਰ ਵੀ ਗੱਲ ਕੀਤੀ, ਉਹਨੇ ਕਿਹਾ ਵੇਖੋ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ ਫੋਟੋ ਬਣਾਈ ਹੈ ਵੀ ਜਾਲੀ ਹੈ। ਉਹਨੇ ਕਿਹਾ ਉਹਨਾਂ ਇੰਨਾ ਸਾਰਾ ਉਹਦੇ ਵਿੱਚ
ਵਿਖਾਤਾ ਢਿੱਡ ਉਹਨਾਂ ਦਾ, ਨਾਲ ਉਹਨਾਂ ਕੇਲੇ ਤੇ ਨਾਲ ਸੇਬ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਤਾਂ ਕੀਤੀਆਂ ਨੇ ਤਾਂ ਕਿ ਸਾਡਾ ਵੀ ਲੰਗਰ ਪਾਣੀ ਚੱਲਦਾ ਰਹੇ। ਇਹ ਚੀਜ਼ਾਂ ਵਹਾਵਾਂਗੇ, ਲੋਕੀ ਵੇਖਣਗੇ ਤੇ ਸਾਡਾ ਵੀ ਨਿਜ਼ਾਮ ਚੱਲੇਗਾ। ਇਹ ਗੱਲਾਂ ਜਦੋਂ ਉਹਨਾਂ ਦੇ ਆਪਣੇ ਧਰਮ ਦੇ ਵਿੱਚੋਂ, ਮਜ਼ਹਬ ਦੇ ਵਿੱਚੋਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਦੂਸਰੇ ਬੰਦੇ ਨੂੰ ਤਾਂ ਮੌਕਾ ਨਹੀਂ ਮਿਲ ਜਾਂਦਾ ਕਿ ਉਹ ਉਹਦੇ ਤੇ ਹੋਰ ਜ਼ਿਆਦਾ ਤਨਕੀਦ ਕਰੇ। ਦੇਖੋ ਜੀ, ਮੈਂ ਤੁਹਾਡੀ ਇਸ ਗੱਲ ਦੀ ਤਾਇਦ ਕਰਦਾ ਕਿ ਲੋਕਾਂ ਨੇ ਇੱਕ ਚੀਜ਼ ਤੇ ਗਲਤ ਕੀਤੀ ਹੈ ਬਾਬੇ ਦੇ ਨਾਲ, ਕਿ ਬਾਬੇ ਦੇ ਹੱਥ ਤਸਬੀਹ ਫੜਾ ਕੇ ਤੇ ਬਾਬੇ ਨੂੰ ਗੱਦੀਆਂ ਤੇ ਬਿਠਾ ਦਿੱਤਾ ਹੈ ਤੇ ਬਾਬੇ ਨੂੰ ਹੋਰ ਦਾ ਹੋਰ ਬਣਾਤਾ। ਬਾਬਾ ਵੇਖੋ ਜੀ, ਜਿਹੜਾ ਬੰਦਾ ਚਾਰਾਂ ਦਿਸ਼ਾਵਾਂ ਦੀਆਂ ਸਾਖੀਆਂ ਕਰਦਾ ਹੈ, ਮਤਲਬ ਜਾਂਦਾ ਹੈ, ਉਦਾਸੀਆਂ ਕਰਦਾ ਹੈ, ਬਾਬੇ ਨੇ ਇੰਨਾ ਸਫ਼ਰ ਕੀਤਾ, ਬਾਬਾ ਤੇ ਮੋਟਾ ਹੋ ਹੀ ਨਹੀਂ ਸਕਦਾ। ਹਾਂ, ਜਿਹੜੇ ਬੰਦੇ ਨੇ ਪੈਦਲ ਇੰਨਾ ਸਫ਼ਰ ਕੀਤਾ ਉਹ ਮੋਟਾ ਤੇ ਹੋ ਹੀ ਨਹੀਂ ਸਕਦਾ। ਦੂਸਰੇ ਨੰਬਰ ਤੇ ਬਾਬਾ ਤੇ ਸਬਕ ਦੇਣ ਡਿਆ ਕਿਰਤ ਦਾ, ਸੱਚੀ ਕਮਾਈ ਦਾ। ਬਾਬਾ ਤਾਂ ਕਹਿਣ ਡਿਆ ਵਾ ਕਿ ਹੱਥ ਨਾ ਕੰਮ ਕਰੋ, ਉਹਦਾ ਨਾਮ ਲਓ ਤੇ ਵੰਡ ਕੇ ਖਾਓ। ਬਾਬਾ ਤੇ ਸਬਕ ਦੇਣ ਡਿਆ ਇਸ ਚੀਜ਼ ਦਾ। ਇਹਨਾਂ ਨੇ ਬਾਬੇ ਨੂੰ ਗੱਦੀਆਂ ਤੇ ਬਿਠਾ ਦਿੱਤਾ, ਯਾਨੀ ਬਾਬੇ ਦੇ ਸਬਕ ਤੋਂ ਮਤਲਬ ਹੋਰ ਪਾਸੇ ਨੂੰ ਉਲਟ ਕਰਤਾ ਸਾਰਾ, ਰੁਖ ਹੋਰ ਪਾਸੇ ਨੂੰ ਮੋੜ ਦਿੱਤਾ। ਬਾਬੇ ਦਾ ਸਬਕ ਤੇ ਸੀ ਨਾ ਕਿ ਨਾਮ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਕਿ ਹੱਥ ਨਾਲ ਕੰਮ ਕਰੋ, ਖੇਤੀ ਕਰੋ, ਕੋਈ ਵੀ ਕੰਮ ਕਰ, ਮਤਲਬ ਹੱਥ ਨਾਲ ਹੱਥ ਵਾਲਾ ਕੰਮ ਕਰੋ ਤੇ ਵੰਡ ਕੇ ਖਾਓ ਤੇ ਉਹਦਾ ਨਾਮ ਜਪੋ। ਇਹ ਚਲੋ ਤਸਵੀਰ ਵਾਲਾ ਮਾਮਲਾ ਹੋ ਗਿਆ। ਇਸੇ ਤਰ੍ਹਾਂ ਜਦੋਂ ਡਿਸਕਸ ਕਰਦੇ ਨੇ ਕਿ ਜੀ ਇਹ ਜਿਹੜਾ 20 ਰੁਪਏ ਵਾਲਾ, ਮੈਂ ਉਹ ਤੁਹਾਨੂੰ ਦੱਸ ਦੇਣਾ ਜੀ ਕਿ ਬੰਦੇ ਨੇ ਕਿਹਾ ਜੀ ਕਿ ਆਪਣਾ ਕਿੰਨੇ ਕੁਆਂਟਲ ਉਹਨੇ ਕਣਕ ਗੁਰੂ ਸਾਹਿਬ ਨੇ ਘਰ ਲੈ ਕੇ ਜਾਣੀ ਸੀ। ਉਸ ਵਕਤ ਰੇਟ ਸੀ ਇੰਜ ਸੀ ਉਂਝ ਸੀ। ਦੇਖੋ ਜੀ, ਕਾਲੂ ਮਹਿਤਾ ਜੀ ਨੇ ਇਹ ਤਾਂ ਨਹੀਂ ਸੀ ਕਿਹਾ ਕਿ ਕਣਕ ਲੈ ਕੇ ਆਈ। ਔਰ ਦੂਸਰੇ ਨੰਬਰ ਤੇ ਜਦੋਂ ਬੰਦਾ ਵਪਾਰ ਕਰਨ ਜਾਂਦਾ ਵਾ, ਘਰੋਂ ਰਕਮ ਲੈ ਕੇ ਜਾਂਦਾ ਵਾ। ਬਿਲਕੁਲ ਸਹੀ, ਘਰੋਂ ਰਕਮ ਲੈ ਕੇ ਜਾਂਦਾ ਕਿ ਮੈਂ ਵਪਾਰ ਕਰਨ ਚੱਲਾਂ। ਤੇ ਕਾਲੂ ਮਹਿਤਾ ਜੀ ਨੇ ਗੁਰੂ ਸਾਹਿਬ ਨੂੰ 20 ਰੁਪਏ ਦਿੱਤੇ ਸੀ ਕਿ ਜਾ ਕੇ ਕੋਈ ਐਸਾ ਸੌਦਾ ਕਰਕੇ ਆ ਜਿਹਦੇ ਵਿੱਚ ਸਾਡੀ ਸੋਭਾ ਵਧੇ, ਸਾਡਾ ਨਾਮ ਵਧੇ ਵੀ ਨਾਨਕ ਨੇ ਕਿਆ ਬਾਤ ਹੈ, ਕਿਆ ਸੌਦਾ ਕੀਤਾ। ਕਿ ਗੁਰੂ ਸਾਹਿਬ ਘਰੋਂ ਕਣਕ ਤੇ ਨਹੀਂ ਸੀ ਲੈਣ ਗਏ, ਕਿ ਉਹਨਾਂ ਨੂੰ ਉਹਦੇ ਕਣਕ ਦੀ ਕਮੀ ਸੀਗੀ। ਬਿਲਕੁਲ, ਜਿਹੜੇ ਆਪ ਮੁਨਸ਼ੀ ਕਾਲੂ ਮਹਿਤਾ ਜੀ ਖੁਦ ਮੁਨਸ਼ੀ ਸਨ, ਰਾਏ ਬੁਲਾਰ ਭੱਟੀ ਸਾਹਿਬ ਜਿਹੜੇ ਸਨ ਉਹਨਾਂ ਦੀ ਜ਼ਮੀਨ ਦੇ ਮੁਨਸ਼ੀ ਸਨ। ਸਹੀ, ਉਹਨਾਂ ਦੀ ਵਾਹੀ ਬੀਜੀ ਦਾ ਸਾਰਾ ਤੇ ਕਣਕ ਉਹਨਾਂ ਨੇ ਉੱਥੋਂ ਚੂੜਖਾਨਾ ਮੰਡੀ ਫਰੂਕਾਬਾਦ ਤੋਂ ਲੈਣ ਜਾਣੀ। ਗੱਲ ਕਰਨ ਦਾ ਸਿਰਫ ਉਹ ਵਪਾਰ ਕਰਨ ਗਏ ਸੀ। ਉਹਨਾਂ ਨੇ ਕਹਿੰਦੇ ਕੋਈ ਵੀ ਵਪਾਰ ਕਰਕੇ ਆ, ਕੋਈ ਐਸਾ ਵਪਾਰ ਕਰਕੇ ਆ ਜਿੱਥੇ ਸਾਡੀ ਸੋਭਾ ਵਧੇ। ਉਹਨੇ ਇੱਕ ਹੋਰ ਬੰਦਾ ਅੱਜ ਕੱਲ ਚੱਲਿਆ, ਉਹਨੇ ਆਪਣੇ ਨਾ ਨਿਹੰਗ ਸਿੰਘ ਵਾਲਾ ਨਵਾਦਾ ਸਾਰਾ oੜਿਆ ਉੱਤੇ, ਉਸੇ ਤਰ੍ਹਾਂ ਹੀ ਜਿਵੇਂ ਪੱਗ 'ਚ ਸਿਰ ਵਸਾਏ ਆ ਉਹਨੇ, ਦਮਾਲਾ ਬਨ ਕੇ ਤੇ ਨੀਲਾ ਬਾਣਾ ਪਾ ਕੇ। ਹੁਣ ਉਹ ਲੱਗਾ ਕਰਨ, ਉਹ ਗੁਰੂ ਸਾਹਿਬ ਨੇ ਕਿਸੇ ਦਾ ਉਹ ਨਾਮ ਲੈਂਦਾ ਪਿਆ ਹੁੰਦਾ। ਵੇਖੋ ਉਹਨਾਂ ਦਾ ਨਾਮ ਲੈ ਕੇ ਨਾ, ਮੈਨੂੰ ਉਹਨਾਂ ਦਾ ਨਾਮ ਨਹੀਂ ਜ਼ਿਹਨ ਦੇ ਵਿੱਚ ਆਣ ਡਿਆ। ਮੈਂ ਕਿਹਾ ਵੇਖੋ ਹੈ ਤੇ ਮੋਚੀ ਸੀ, ਯਾਨੀ ਉਹਦਾ ਗੱਲ ਕਰਨ ਦਾ ਅੰਦਾਜ਼ ਵੀ ਹੈ ਤੇ ਮੋਚੀ ਸੀ ਨਾ, ਜੁੱਤੀਆਂ ਗੰਢਦਾ ਸੀ। ਲੇਕਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਵੇਖੋ ਉਹਨਾਂ ਨੂੰ ਗੁਰੂ ਸਾਹਿਬ ਬਣਾ ਦਿੱਤਾ। ਯਾਨੀ ਵੀ ਜਦੋਂ ਤੁਹਾਡੇ ਉਹ ਮਜ਼ਹਬ ਦੇ ਗੁਰੂ ਸਾਹਿਬ ਬਣ ਗਏ ਨਾ ਤੇ ਫਿਰ ਉਹ ਪਹਿਲਾਂ ਕੀ ਸੀ, ਮੇਰਾ ਨਹੀਂ ਖਿਆਲ ਕਿ ਤੁਸੀਂ ਉਹ ਡਿਸਕਸ ਕਰੋ। ਯਾਨੀ ਕਿ ਉਹ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਮੌਕਾ ਦਿੰਦੀਆਂ ਨੇ ਗੱਲਾਂ ਕਰਨ ਦਾ। ਜਿਵੇਂ ਅੱਗੇ ਅਸੀਂ ਗੱਲ ਪੇ ਕਰਨੇ ਹਾਂ ਨਾ, ਜਿਵੇਂ ਮੁਸਲਮਾਨ ਪਾਟੇ ਪਏ ਨੇ ਨਾ ਆਪਣੇ ਆਪਣੇ ਧੜਿਆਂ ਦੇ ਵਿੱਚ, ਇਸੇ ਤਰ੍ਹਾਂ ਹੀ ਤੁਸੀਂ ਨਹੀਂ ਸਮਝਦੇ ਕਿ ਹੁਣ ਮੇਰਾ ਖਿਆਲ ਸਿੱਖੀ ਤੇ ਵੀ ਇਹ ਵਕਤ ਆ ਗਿਆ ਕਿ ਇਹ ਹੁਣ ਇਸ ਤਰ੍ਹਾਂ ਦੀਆਂ ਤੁਣਗੇ ਲਾ ਲਾ ਕੇ, ਇਸੇ ਤਰ੍ਹਾਂ ਦੀਆਂ ਛੇੜਾ ਛਾੜੀਆਂ ਕਰਕੇ ਕਿ ਹੁਣ ਸਿੱਖੀ ਨੂੰ ਵੀ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਸਿੱਖੀ ਨੂੰ ਵੀ ਤੇ ਕਿਸੇ ਹੱਦ ਤੱਕ ਹਸਬੇ ਰਵਾਇਤ ਮੈਂ ਗੱਲ ਕਰਾਂਗਾ, ਇਹਦੇ ਵਿੱਚ RSS ਦਾ ਹੱਥ ਨਹੀਂ ਕਿ ਇਹ ਜਿਹੜੀ ਹਿੰਦੂ ਇੰਤਹਾ ਪਸੰਦ ਤਨਜ਼ੀਮਾਂ ਨੇ ਜਿਹੜੀਆਂ ਨੇ, ਵੇਖੋ ਅਸੀਂ ਸਾਰੇ ਹਿੰਦੂਆਂ ਦੇ ਖਿਲਾਫ ਨਹੀਂ, ਚੰਗੇ ਬੰਦੇ ਵੀ ਹਨ, ਲੇਕਿਨ ਇੱਕ RSS ਜਿਹੜੀ ਉਹਨਾਂ ਦੀ ਇੱਕ ਤਨਜ਼ੀਮ ਖਾਸ ਤੌਰ ਤੇ ਇਸ ਵਾਸਤੇ ਬਣੀ ਹੈ ਕਿ ਜਿਹਨੇ ਸਿਰਫ ਹਿੰਦੂਇਜ਼ਮ ਨੂੰ ਪ੍ਰਮੋਟ ਕਰਨਾ ਹੈ, ਬਾਕੀ ਦੂਜਿਆਂ ਨੂੰ ਤੇ ਉਹਨਾਂ ਨੇ ਚਿੱਤ ਕੇ ਰੱਖ ਦਿਓ। ਕਿਆ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਸਾਜ਼ਿਸ਼ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਟੀਵੀਆਂ ਤੇ ਬਿਠਾ ਕੇ ਇਹਨਾਂ ਕੋਲ ਇਹੋ ਜਿਹੇ ਬਿਆਨ ਦਵਾ ਕੇ, ਠੀਕ ਹੈ, ਤਾਂ ਕਿ ਵੇਖੋ ਲੱਖਾਂ ਬੰਦਿਆਂ ਤੱਕ ਗੱਲ ਜਾਂਦੀ। ਕੋਈ 10 ਤੇ ਮੰਨਣ ਵਾਲੇ ਨਿਕਲਦੇ ਨੇ ਨਾ, ਸਹੀ ਗੱਲ ਹੈ, 10 ਬੰਦੇ ਤੇ ਉਹਨੂੰ ਆਪਣੇ ਅਕਲ ਦੇ ਮੁਤਾਬਕ ਸੋਚਣਾ ਸ਼ੁਰੂ ਕਰ ਛੱਡਦੇ ਨੇ ਨਾ। ਕਿਉਂਕਿ ਮੈਂ ਅੱਗੇ ਵੀ ਗੱਲ ਕਰਨ ਰਿਹਾ ਹਾਂ ਕਿ ਵੇਖੋ ਜਿਹਦੇ ਪਿੱਛੇ ਲੱਗ ਜਾਈਏ ਨਾ, ਫਿਰ ਉਹਨੂੰ ਅਕਲ ਦੇ ਤਰਾਜ਼ੂ ਤਾਂ ਨਹੀਂ ਤੋਲੀਦਾ, ਫਿਰ ਮੁਹੱਬਤ ਨਾਲ ਗੱਲਾਂ ਤੇ ਫਿਰ ਮੁਹੱਬਤ ਨਾਲ ਹੀ ਮੰਨੀਆਂ ਜਾਂਦੀਆਂ ਨੇ ਗੱਲਾਂ। ਤੇ ਹੁਣ ਉਹਨਾਂ ਨੇ ਅਕਲ ਦੇ ਤਰਾਜ਼ੂ ਤੇ ਤੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਬਈ ਵੇਖੋ ਇਹ ਇੰਜ ਸੀ ਵਾਕਿਆ। ਫਿਰ ਉਹਨਾਂ ਕਹੇ ਜੀ ਉਹ ਵੀ ਝੂਠ ਚਿਤਾਰੀ ਹੈ, ਜਿਵੇਂ ਪੰਜਾ ਸਾਹਿਬ ਵਾਲਾ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਉਹਨੇ ਆਪਣਾ ਜਿਹੜੇ ਸਨ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ, ਉਹਨਾਂ ਕਹੇ ਮੈਂ ਕਾਬੇ ਦਾ ਹੱਜ ਕਰਨਾ, ਉਹਨਾਂ ਕਹੇ ਚੱਲ ਅੱਖਾਂ ਬੰਦ ਕਰ ਤੇ ਚਲੀਏ, ਤੇ ਉਹ ਉਹਨਾਂ ਕਹੇ ਜਨਾਬ ਉਹਨਾਂ ਨੇ ਕਾਬੇ ਲੈ ਗਏ, ਉਹਨਾਂ ਨੂੰ ਇੰਜ ਹੋ ਹੀ ਨਹੀਂ ਸਕਦਾ। ਇਹ ਸਾਰੇ ਵਾਕਿਆ ਮੇਰਾ ਨਹੀਂ ਖਿਆਲ ਕਿ ਇਹੋ ਜਿਹੀਆਂ ਗੱਲਾਂ ਕਰਕੇ ਜਿਹੜੀਆਂ ਇੱਕ ਅਰਸਾ ਦਰਾਜ਼ ਤੋਂ
ਉਹਨਾਂ ਦੇ ਇੱਕ ਇਮਾਨ ਦਾ ਹਿੱਸਾ ਸਨ, ਉਹਨਾਂ ਦੇ ਧਰਮ ਦਾ ਹਿੱਸਾ ਸਨ ਸਾਰੀਆਂ ਗੱਲਾਂ। ਤੇ ਹੁਣ ਉਹਨਾਂ ਦੇ ਗੱਲਾਂ ਦੇ ਵਿੱਚ ਸ਼ੱਕ ਪੈਦਾ ਕਰਕੇ ਤਾਂ ਉਹਨਾਂ ਨੂੰ ਪਾੜਨ ਦੀ ਕੋਸ਼ਿਸ਼, ਧੜੇਬਾਜ਼ੀ, ਦੇਖੋ ਨਾ ਧੜੇ ਬਣਨਗੇ ਨਾ ਹੁਣ, ਬਿਲਕੁਲ ਧੜੇ ਬਣਾ ਕੇ ਤੇ ਜਿਹੜੀ ਉਹਨਾਂ ਦੀ ਇੱਕ ਸਟਰੈਂਥ ਹੈ ਥੋੜੀ ਬਹੁਤੀ, ਅਵਲ ਤੇ ਮੁੱਕ ਗਈ ਹੈ। ਪੰਜਾਬ ਕਿੰਨਾ ਕੁ ਰਹਿ ਗਿਆ ਸਾਰਾ, ਉਹਨਾਂ ਨੇ ਵੰਡ ਦਿੱਤਾ ਸਾਰਾ, ਤੇ ਹੁਣ ਜਿੰਨਾ ਕੁ ਰਹਿ ਗਿਆ ਉਹਨਾਂ ਕੋਲ ਇਹਨੂੰ ਵੀ ਖਤਮ ਕੀਤਾ ਜਾਵੇ ਸਾਰਾ। ਤੁਹਾਡੇ ਨਜ਼ਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਜੀ, ਇਹਦੇ ਪਿੱਛੇ ਕਿਹਦਾ ਹੱਥ ਹੈ ਮੈਂ ਇਹ ਤੇ ਨਹੀਂ ਗੱਲ ਕਰਦਾ। ਬਾਕੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਫੇਥ ਫਾਲੋ ਕਰਦੇ ਹੋ, ਰਿਸਪੈਕਟ ਸਭ ਤੋਂ ਜ਼ਰੂਰੀ ਹੈ। ਬਿਲਕੁਲ, ਉਹ ਤੇ ਪਹਿਲਾਂ ਜਿਹੜੇ ਰੱਬ ਦੇ ਨੇਕ ਲੋਕ ਹੁੰਦੇ ਨੇ ਨਾ, ਉਹ ਕੀ ਕਹਿੰਦੇ ਵੀ ਗੋਦਰੀ ਲਾਲ ਨਹੀਂ ਹੁੰਦੇ, ਉਹਦੇ ਵਾਸਤੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਬਹਿਲੋਲ ਦਾ ਨਾਂ ਵਰਗੇ ਜੇ ਸੂਈ ਪਾਣੀ 'ਚ ਸਿੱਟਦੇ ਨੇ ਨਾ, ਤੇ ਸੋਨੇ ਦੀਆਂ ਸੂਈਆਂ ਮੱਛੀਆਂ ਜਿਹੜੀਆਂ ਆਪਣੇ ਮੂੰਹ ਦੇ ਵਿੱਚ ਲੈ ਕੇ ਬਾਹਰ ਆ ਜਾਂਦੀਆਂ ਨੇ ਹੈ। ਤੇ ਬਹਿਲੋਲ ਦਾ ਨਾਂ ਵਰਗੇ ਕਹਿੰਦੇ ਨੇ ਕਿ ਮੇਰੀ ਲੋਹੇ ਦੀ ਸੀ ਔਰ ਮੈਨੂੰ ਉਹੀ ਚਾਹੀਦੀ ਹੈ। ਠੀਕ ਹੈ, ਜਿਹੜੀ ਗੱਲ ਉਹ ਕਹਿ ਰਹੇ ਕਿ ਮੋਚੀ ਸੀ ਤੇ ਫਲਾਂ ਸੀ ਕੰਮ ਜਿਹੜਾ ਉਹ ਤੇ ਕੋਈ ਵੀ ਬੰਦੇ ਦੀ ਸੋਚ ਨੀਵੀਂ ਹੁੰਦੀ ਹੈ, ਕੰਮ ਕੋਈ ਨੀਵਾਂ ਨਹੀਂ। ਜ਼ਾਤ ਪਾਤ ਤੇ ਜੋ ਅਸੀਂ ਬਿਲਕੁਲ ਖਤਮ ਕੀਤੀ, ਬਿਲਕੁਲ ਖਤਮ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬਿਲਕੁਲ ਖਤਮ ਕੀਤੀ। ਔਰ ਜੇ ਗੱਲ ਇਹ ਹੈ ਤੇ ਗੁਰੂ ਰਾਮਦਾਸ ਜੀ ਜਿਹੜੇ ਸਨ, ਉਹ ਘੁੰਗਣੀਆਂ ਵੇਚਦੇ ਸੀ ਕਣਕ ਦੀਆਂ, ਵੰਡ ਜਿਹਨੂੰ ਅਸੀਂ ਕਹਿੰਦੇ ਹਾਂ, ਘੁੰਗਣੀਆਂ ਵੇਚਦੇ ਸੀ। ਤੇ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਰਿਸ਼ਤਾ ਵੀ ਦਿੱਤਾ ਉਹਨਾਂ ਨੂੰ। ਉਹ ਨਹੀਂ ਤੇ ਉਹ ਕਹਿੰਦੇ ਵੀ ਮੈਂ ਤਾਂ ਗੁਰੂ ਆ, ਤੇ ਇਹ ਆਪਣਾ ਘੁੰਗਣੀਆਂ ਵਿੱਚ ਇਹ ਤਾਂ ਫੇਰੀ ਕਰਨ ਵਾਲਾ ਬੰਦਾ ਵਾ, ਤੇ ਉਹਨੂੰ ਰਿਸ਼ਤਾ ਵੀ ਦਿੱਤਾ, ਉਹਨੂੰ ਗੁਰੂ ਗੱਦੀ ਵੀ ਦਿੱਤੀ। ਹਾਲਾਂਕਿ ਗੁਰੂ ਅਮਰਦਾਸ ਜੀ ਦੇ ਆਪਣੇ ਪੁੱਤਰ ਵੀ ਹੈ ਆ, ਹੋਰ ਜਵਾਈ ਵੀ ਹੈਗੇ ਆ। ਗੁਰਿਆਈ ਮਿਲੀ ਆ ਤੇ ਭਗਤੀ ਦਾ ਕਰਕੇ ਮਿਲੀ ਆ, ਨਾਮ ਜਪਨ ਦਾ ਕਰਕੇ ਮਿਲੀ, ਜ਼ਾਤ ਪਾਤ ਦਾ ਕਰਕੇ ਨਹੀਂ ਮਿਲੀ। ਤੇ ਬਾਕੀ ਕੋਈ ਵੀ ਗੁਰੂ ਭਗਤ ਫਕੀਰ, ਸਾਡੇ ਰਿਸ਼ੀ ਮੁਨੀ, ਸੂਫੀ ਸੰਤ ਜਿਹੜੇ ਵੀ ਆਏ ਆ, ਇਹਨਾਂ ਨੇ ਜ਼ਾਤ ਪਾਤ ਤੋਂ, ਮਜ਼ਹਬ ਤੋਂ ਹਟ ਕੇ ਇਨਸਾਨਾਂ ਦਾ ਭਲਾ ਕੀਤਾ ਹੈ। ਤੇ ਬਾਕੀ ਤੋਬਾ ਨਾਉਜ਼ ਬਿਲਾ, ਅਸੀਂ ਉੱਠ ਕੇ ਮਤਲਬ ਹਰ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਤੇ ਮੈਂ ਤੇ ਉਹ ਨਹੀਂ ਉਹ ਗੱਲ ਕਰਦਾ, ਲੇਕਿਨ ਰਿਸਪੈਕਟ ਜਿਹੜੀ ਆ ਉਹ ਲਾਜ਼ਮੀ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਾਕਬ ਪੰਜਾਬੀ ਸਾਹਿਬ ਤੁਹਾਡੇ। ਹਰਮਨ ਪਿਆਰੇ ਵਾਲੀ ਐਂਡ 'ਚ ਗੱਲ ਸੁਣਾ ਦਿਓ। ਹਰਮਨ ਪਿਆਰਾ, ਮੈਂ ਇਹ ਕਹਿੰਦਾ ਹੁੰਦਾ ਜੀ ਕਿ ਹਰਮਨ ਪਿਆਰਾ ਦਾ ਮਤਲਬ ਕਿ ਹਰ ਮਨ ਪਿਆਰਾ, ਹਰ ਮਨ ਦਾ ਪਿਆਰਾ। ਉਹ ਫਿਰ ਉਹ ਤਨਵੀਰ ਭਾਈ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੋਂ ਉਹਨਾਂ ਨੇ ਤੇ ਉਹ ਮੇਰਾ ਨਾਂ ਕੱਟ ਲੈਂਦੇ ਤੇ ਹਰਮਨ ਪਿਆਰਾ ਜ਼ਿਆਦਾ ਕਹਿੰਦੇ। ਉਹ ਕਈ ਬੰਦੇ ਤੇ ਫਿਰ ਮੈਨੂੰ ਜਾਨੀ ਜਾਨ ਪਿਆਰੇ ਪ੍ਰੀਤਮ ਦੇ ਬੰਜਾਰੇ ਜਿਹੜੇ ਸਾਨੂੰ ਪਿਆਰ ਕਰਦੇ ਨੇ, ਉਹ ਕਮੈਂਟਾਂ ਦੇ ਵਿੱਚ ਮੇਰਾ ਨਾਂ ਕੱਟ ਲੈਂਦੇ ਤੇ ਉਹ ਵੀ ਹਰਮਨ ਪਿਆਰਾ ਲਿਖਦੇ ਨੇ, ਹਰਮਨ ਭਾਜੀ ਕਰਕੇ ਲਿਖ ਦਿੰਦੇ ਨੇ। ਲੋ ਜੀ, ਹੁਣ ਅਸੀਂ ਵੇਖਾਂਗੇ ਹੁਣ ਆਡੀਅנס ਤੁਹਾਨੂੰ ਜਿਹੜੀ ਉਹ ਹਰਮਨ ਪਿਆਰਾ ਲਿਖਦੀ ਹੈ ਜਾਂ ਸਾਕਬ ਪੰਜਾਬੀ ਲਿਖਦੀ ਹੈ। ਬਾਕੀ ਸਾਕਬ ਪੰਜਾਬੀ ਭਾਈ ਦਾ ਆਪਣਾ ਵੀ YouTube ਚੈਨਲ ਹੈ, ਤੇ ਮੇਰੀ ਰਿਕੁਐਸਟ ਹੈ ਸਾਰੇ ਵੇਖਣ ਵਾਲਿਆਂ ਨੂੰ ਕਿ ਤੁਸੀਂ ਉਹਨੂੰ ਵੀ ਜਾ ਕੇ ਫਾਲੋ ਕਰੋ। ਸਾਕਬ ਚੈਨਲ ਦਾ ਨਾਮ ਆਪਣੇ ਦਾ ਰਹਿਤਲ ਟੀਵੀ, ਠੀਕ ਹੈ ਜੀ। ਉੱਥੇ ਸਾਕਬ ਭਾਈ ਦੀਆਂ ਜਿੰਨੀਆਂ ਵੀ ਕਾਵਿਸ਼ਾਂ ਨੇ ਉਹ ਤੁਸੀਂ ਵੇਖ ਸਕਦੇ ਹੋ, ਜਾ ਕੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਤੇ ਵੀਡੀਓ ਅੱਛੀ ਲੱਗੇ ਜਨਾਬ ਨੂੰ ਵੀ ਲਾਈਕ ਸ਼ੇਅਰ ਕਰਿਆ ਜੀ, ਤੇ ਆਪਣੇ ਕਮੈਂਟਸ ਦੇ ਰਾਹੀਂ ਆਪਣੇ ਰਿਮਾਰਕਸ ਜਿਹੜੇ ਨੇ ਉਹ ਜ਼ਰੂਰ ਦਿਆ ਜੇ। ਮਿਲਾਂਗੇ ਇੱਕ ਨਈ ਵੀਡੀਓ 'ਚ ਨਈ ਜਗ੍ਹਾ ਤੇ। ਰੱਬ ਰਾਖਾ।